ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਐਂਡ ਵਾਲੇ ਸੈਕਸ਼ਨ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਭਾਰਤ ਵਿੱਚ ਹਿੰਦੂ ਤਵੀਆਂ ਵੱਲੋਂ ਮੁਸਲਮਾਨਾਂ ਦੇ ਖਿਲਾਫ ਨਸਲਕੁਸ਼ੀ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ, ਜਦੋਂ ਕਿ ਪਾਕਿਸਤਾਨ ਦੀ ਜਿਹੜਾ ਭਾਰਤ ਪ੍ਰਤੀ ਪਹੁੰਚ ਹੈ ਉਹ ਬੜੀ ਨਰਮ ਦੋਸਤਾਨਾ ਹੈ। ਸੋ ਨਾਲ ਹੀ ਆਪਾਂ ਡਿਸਕਸ ਕਰਾਂਗੇ ਅੱਲਾ ਯਾਰ ਖਾਨ ਯੋਗੀ ਹਰਾਂ ਦੀ ਨਜ਼ਰ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇਸ 'ਚ ਕੋਈ ਸ਼ੱਕ ਨਹੀਂ ਕਿ ਇਮਰਾਨ ਖਾਨ ਹੋਰਾਂ ਦੀ ਹਕੂਮਤ ਨੇ ਆਪਣੇ ਮੁੱਢਲੇ ਦਿਨਾਂ ਤੋਂ ਹੀ ਭਾਰਤ ਦੇ ਨਾਲ ਚੰਗੇ ਦੋਸਤਾਨਾ ਸਬੰਧ ਬਣਾਉਣ, ਬਸ਼ਰਤੇ ਕਿ ਕਸ਼ਮੀਰ ਦਾ ਮੁੱਦਾ ਗੱਲਬਾਤ ਰਾਹੀਂ ਹੱਲ ਕੀਤਾ ਜਾਏ, ਉਸ ਦੀ ਭਰਪੂਰ ਕੋਸ਼ਿਸ਼ ਕੀਤੀ। ਲੇਕਿਨ ਉਸ ਨੂੰ ਸ਼ਾਇਦ ਭਾਰਤੀ ਹਾਕਮਾਂ ਨੇ ਕਮਜ਼ੋਰੀ ਸਮਝਿਆ ਔਰ ਨਤੀਜਾ ਅਸੀਂ ਦੇਖਦੇ ਹਾਂ ਕਿ 5 ਅਗਸਤ 2019 ਨੂੰ ਜੰਮੂ ਕਸ਼ਮੀਰ ਦਾ ਜਿਹੜਾ ਕਾਨੂੰਨੀ ਰੁਤਬਾ ਸੀ ਉਹਨਾਂ ਦੇ ਆਪਣੇ ਕਨਸਟੀਟਿਊਸ਼ਨ ਦੇ ਮੁਤਾਬਕ ਆਰਟੀਕਲ 370(35)A ਖ਼ਤਮ ਕਰਕੇ ਸੂਬੇ ਦਾ ਵਜੂਦ ਹੀ ਖ਼ਤਮ ਕਰ ਦਿੱਤਾ ਗਿਆ। ਲੱਦਾਖ ਨੂੰ ਜਿਹੜਾ ਹੈ ਉਹ ਯੂਨੀਅਨ ਟੈਰੀਟਰੀ ਬਣਾ ਦਿੱਤਾ ਗਿਆ, ਜੰਮੂ ਕਸ਼ਮੀਰ ਨੂੰ ਵੀ ਯੂਨੀਅਨ ਟੈਰੀਟਰੀ ਬਣਾ ਦਿੱਤਾ ਗਿਆ। ਔਰ ਇਹਨਾਂ ਸਾਰੇ ਸਾਲਾਂ ਦੇ ਵਿੱਚ ਪਿਛਲੇ ਜਦੋਂ ਤੋਂ ਇਮਰਾਨ ਖਾਨ ਹੋਰਾਂ ਦੇ ਸ਼ਾਇਦ 3 ਸਾਲ ਦਾ ਪੀਰੀਅਡ ਹੋ ਗਿਆ, ਜੋ ਭਾਰਤ ਦੇ ਮੁਸਲਮਾਨਾਂ ਦੇ ਉੱਤੇ ਜਿੰਨਾ ਜ਼ਬਰ ਔਰ ਕਹਿਰ ਨਾਜ਼ਲ ਕੀਤਾ ਹੋਇਆ, ਉਸ ਦੀ ਲੇਟੈਸਟ ਉਦਾਹਰਣ ਹਰਿਦੁਆਰ ਦੀ ਇਹਨਾਂ ਦੀ ਗੁੰਡਾ ਸਾਧੂਆਂ ਦੀ ਸੋ ਕਾਲਡ ਸੰਸਦ ਪਾਰਲੀਮੈਂਟ 'ਚ ਮੁਸਲਮਾਨਾਂ ਦੀ ਨਸਲਕੁਸ਼ੀ ਦੀ ਕਾਲ ਹੈ। ਹੁਣ ਇਸ ਸਭ ਦੇ ਬਾਵਜੂਦ ਪਾਕਿਸਤਾਨ ਬੇਸ਼ੱਕ UN ਦੇ ਵਿੱਚ ਪ੍ਰੈਜੈਂਟੇਸ਼ਨ ਦੇ ਵੇਲੇ ਇਮਰਾਨ ਖਾਨ ਸਾਹਿਬ ਹੋਰਾਂ ਨੇ ਕਾਫੀ ਐਗਰੈਸਿਵ ਲਾਈਨ ਲਈ, ਵਕਤਨ ਬਾ ਵਕਤਨ ਉਹਨਾਂ ਦੇ ਐਨਵਾਏ ਹੁਣ UN ਦੇ ਔਰ ਦੂਸਰੇ ਇੰਟਰਨੈਸ਼ਨਲ ਫੋਰਮ 'ਤੇ ਵੀ ਆਵਾਜ਼ ਚੁੱਕਦੇ ਨੇ, ਪਰ ਕਿਤੇ ਨਾ ਕਿਤੇ ਪਾਕਿਸਤਾਨ ਦੇ ਵਿੱਚ ਇਸ ਗੱਲ ਨੂੰ ਲੈ ਕੇ ਹਾਲਾਂ ਉਹਨਾਂ ਦੇ ਆਪਣੇ ਚੈਲੰਜਸ ਵੀ ਨੇ, ਇਕੋਨਮੀ ਦਾ ਵੀ ਹੈ, ਦੂਸਰਾ ਵੀ ਹੈ, ਉਨਾ ਐਗਰੈਸਿਵ ਸਟਾਂਸ। ਹੁਣ ਜਿਵੇਂ ਹਰਿਦੁਆਰ ਦੀ ਸੰਸਦ ਦੇ ਵਿੱਚ ਜੋ ਉਹਨਾਂ ਨੇ ਕੀਤਾ ਹੈ, ਇਹ ਇੱਕ ਮੁੱਦਾ ਸੀ ਜਿਹਦੇ 'ਚ ਪਾਕਿਸਤਾਨ ਦੀ ਫੋਰਨ ਮਿਨਿਸਟਰੀ ਨੂੰ ਤਲਬ ਕਰਨਾ ਚਾਹੀਦਾ ਸੀ ਇੰਡੀਅਨ ਐਂਬੈਸਡਰ ਨੂੰ, ਜਿਵੇਂ ਉਹਨਾਂ ਨੇ ਉਸ ਤੋਂ ਪਹਿਲਾਂ ਇਸ ਮੁੱਦੇ ਦੇ ਉੱਤੇ ਕੀਤਾ ਸੀ ਕਿ ਭਾਈ ਤੁਸੀਂ ਬਦਨਾਮ ਕਰ ਰਹੇ ਹੋ ਖਾਮਖਾ ਜਿਹੜੀ ਘਟਨਾ ਕਰਤਾਰਪੁਰ ਸਾਹਿਬ ਸੀ, ਮਾਡਲ ਦੇ ਆ ਕੇ ਫੋਟੋਆਂ ਲਵਾਉਣ ਦੀ ਔਰ ਦੂਸਰੀ ਤੀਸਰੀ। ਲੇਕਿਨ ਇਸ ਦੇ ਉਲਟ ਅਸੀਂ ਦੇਖਦੇ ਹਾਂ ਕਿ ਵੀ ਹੁਣ ਅੱਜ ਇੱਕ ਖਬਰ ਤਾਂ ਇਹ ਹੈ, ਪਾਕਿਸਤਾਨ ਰੈਡੀ ਟੂ ਹੋਸਟ ਸਾਰਕ ਸਮਿਟ, ਇੰਡੀਆ ਕੈਨ ਜੁਆਇਨ ਵਰਚੁਅਲੀ, ਫੋਰਨ ਮਿਨਿਸਟਰ ਕੁਰੈਸ਼ੀ। ਹੁਣ ਉਹਨਾਂ ਨੇ ਕਿਹਾ ਕਿ ਜੀ ਜੇ ਇੰਡੀਆ ਨਹੀਂ ਹੋਣਾ ਚਾਹੁੰਦਾ ਇਸਲਾਮਾਬਾਦ ਡਿਊ ਟੂ, ਉਹ ਵਰਚੁਅਲੀ ਜੁਆਇਨ ਕਰ ਲੈ। ਹੁਣ ਤੁਹਾਨੂੰ ਇਹ ਕਹਿਣ ਦੀ ਲੋੜ ਨਹੀਂ, ਤੁਸੀਂ ਸ੍ਰੀਲੰਕਾ ਉਹਨੂੰ ਪ੍ਰੀਜ਼ਾਈਡ ਕਰ ਰਿਹਾ, ਆਲਰੇਡੀ ਉਹਨਾਂ ਦਾ ਫੋਰਨ ਮਿਨਿਸਟਰ ਆਇਆ, ਤੁਸੀਂ ਇਹਨਾਂ ਨੂੰ ਬਾਹਰ ਕੱਢ ਕੇ ਇੰਡੀਆ ਨੂੰ ਰੱਖੋ, ਬਜਾਏ ਕਿ ਤੁਸੀਂ ਇਹ ਐਟੀਟਿਊਡ ਰੱਖੋ। ਹਾਲਾਂ ਅਸੀਂ ਧਾਰਮਿਕ ਆਜ਼ਾਦੀ ਦੇ ਜਿਹੜਾ ਉਹ ਐਡਵੋਕੇਟ ਹੈ ਕਿ ਪਾਕਿਸਤਾਨ 'ਚੋਂ ਜੇ ਸਿੱਖ ਧਰਮ ਦੀਆਂ ਸ਼ਰਾਈਨਸ ਦੇ ਲਈ ਪਾਕਿਸਤਾਨ ਨੇ ਸਿੱਖਾਂ ਦੇ ਨਾਲ ਇੱਕ ਖਾਸ ਰਿਸ਼ਤਾ ਜੋੜਿਆ, ਪਰ ਜੇ ਹੁਣ ਦੀ ਤੁਸੀਂ ਟਾਈਮਿੰਗ ਦੇਖੋ ਕਿ ਇੱਕ ਪਾਸੇ ਤਾਂ ਉੱਥੇ ਮੁਸਲਮਾਨਾਂ ਦੇ ਨੱਕ 'ਚ ਦਮ ਕੀਤਾ ਹੋਇਆ ਭਾਰਤ ਦੇ ਵਿੱਚ, ਪਾਕਿਸਤਾਨ ਨੇ ਐਲਾਨ ਕੀਤਾ ਕਿ ਜੀ ਅਸੀਂ ਪਾਕਿਸਤਾਨ ਦੇ ਵਿੱਚ ਹਿੰਦੂ ਮੰਦਰਾਂ ਦੀ ਸਥਾਪਤੀ ਦੇ ਲਈ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤਰਜ਼ ਦੇ ਉੱਤੇ ਜਿਹੜਾ ਹੈ ਉਹ ਪਾਕਿਸਤਾਨ ਹਿੰਦੂ ਜਿਹੜੀ ਹੈ ਮੈਨੇਜਮੈਂਟ ਕਮੇਟੀ ਬਣਾ ਰਹੇ। ਔਰ ਅੱਜ ਦੀ ਖਬਰ ਵੀ ਇਹ BBC ਦੀ ਹੈ, ਕਰਤਾਰਪੁਰ ਲਾਂਘੇ ਤੋਂ ਬਾਅਦ ਭਾਰਤ ਪਾਕਿਸਤਾਨ ਵਿਚਕਾਰ ਧਾਰਮਿਕ ਸੈਰ ਸਪਾਟੇ ਨੂੰ ਵਧਾਉਣ ਲਈ ਕੋਸ਼ਿਸ਼ਾਂ ਹੋ ਰਹੀਆਂ ਨੇ। ਔਰ ਉਹਨਾਂ ਨੇ ਜਿਹੜਾ ਇੱਕ ਇਹ ਖਬਰ ਦਿੱਤੀ ਹੈ ਕਿ ਪਾਕਿਸਤਾਨ ਹਿੰਦੂ ਕੌਂਸਲ ਜਿਹੜਾ ਉਹ ਦੋ ਦੇਸ਼ਾਂ 'ਚ ਦੂਰੀਆਂ ਘਟਾਉਣ ਲਈ ਕੰਮ ਕਰ ਰਹੀ ਹੈ। ਔਰ ਉਹਨਾਂ ਨੇ 100 ਸਾਲ ਪੁਰਾਣੇ ਪਰਮਹੰਸ ਮਹਾਰਾਜ ਮੰਦਿਰ 'ਚ ਜਿਹੜਾ ਹੈ ਉਹ 100 ਤੋਂ ਜ਼ਿਆਦਾ ਯਾਤਰੂ ਜਿਹੜੇ ਭਾਰਤ ਔਰ ਦੂਜੇ ਮੁਲਕਾਂ ਤੋਂ ਆਏ, ਉਹਨਾਂ ਨੇ ਮੰਦਿਰ 'ਚ ਪੂਜਾ ਅਰਚਨਾ ਕੀਤੀ। 173 ਸ਼ਰਧਾਲੂ, ਉਹਨਾਂ 'ਚੋਂ 5-6 ਅਮਰੀਕੀ ਸੀ, ਕੁਝ ਸਪੇਨ ਤੋਂ, ਕੁਝ ਦੁਬਈ ਤੋਂ, ਤੇ 160 ਲੋਕ ਭਾਰਤ ਤੋਂ ਆਏ। ਔਰ ਉਹਨਾਂ ਨੇ ਕਿਹਾ ਕਿ ਜੀ ਦੋਨੋਂ ਹੀ ਪਾਕਿਸਤਾਨ ਹਿੰਦੂ ਕੌਂਸਲ ਦੇ ਚੇਅਰਮੈਨ ਨੇ ਡਾਕਟਰ ਸੁਰੇਸ਼ ਕੁਮਾਰ ਵਾਂਕਵਾਨੀ, ਉਹਨਾਂ ਨੇ ਕਿਹਾ ਜੀ ਕਿ 74 ਸਾਲ ਬਾਅਦ ਅਸੀਂ ਦੇਖ ਰਹੇ ਹਾਂ ਕਿ ਭਾਰਤ ਤੇ ਪਾਕਿਸਤਾਨ 'ਚ ਧਾਰਮਿਕ ਮੁੱਦਿਆਂ 'ਤੇ ਰਿਸ਼ਤੇ ਬਿਹਤਰ ਹੋ ਰਹੇ ਨੇ, ਔਰ ਅਸੀਂ ਜਿਹੜਾ ਹੈ ਇਹ ਮੁਹੱਬਤ ਸ਼ੁਰੂ ਹੋਈ ਹੈ, ਔਰ ਅਸੀਂ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਜਿੱਥੇ ਹਿੰਦੂ ਇੱਥੇ ਆਉਣ ਉੱਥੇ ਮੁਸਲਮਾਨ ਵੀ ਇੱਥੋਂ ਖਵਾਜਾ ਨਿਜ਼ਾਮੂਦੀਨ ਜਾਂ ਅਜਮੇਰ ਸ਼ਰੀਫ ਦੇ ਦਰਸ਼ਨ ਕਰ ਸਕਣ। ਉਹ ਤਾਂ ਜਿਹੜੇ ਉੱਥੇ ਮਸੀਤਾਂ ਨੇ ਉਹਨਾਂ ਨੂੰ ਮੰਦਿਰ ਬਣਾਉਣ 'ਤੇ ਤੁਲੇ ਹੋਏ ਨੇ, ਔਰ ਉਹਨਾਂ 'ਚ ਉਹਨਾਂ ਨੇ ਕਿਹਾ ਕਿ ਜੀ ਇਹ ਅਸੀਂ ਸਮਝਦੇ ਹਾਂ ਕਿ ਵੀ ਇਹ ਹਿੰਦੂ ਕੌਂਸਲ ਨੂੰ ਹੁਣ ਕਾਫੀ ਪਜ਼ੀਰਾਈ ਮਿਲੀ ਹੈ, ਔਰ ਪਾਕਿਸਤਾਨ ਦੀ ਹਕੂਮਤ ਜਿਹੜੀ ਹੈ ਉਹ ਕਾਫੀ ਸਾਡੇ ਹੱਕ ਦੇ ਵਿੱਚ ਪਾਕਿਸਤਾਨ ਸਰਕਾਰ ਨੇ ਸਾਡਾ ਸਾਥ ਦਿੱਤਾ ਹੈ।
ਹੁਣ ਕਰਾਚੀ ਦੇ ਵਿੱਚ ਵੀ ਉਹ ਮੰਦਿਰ ਬਣ ਗਿਆ ਹੈ। ਸੁਪਰੀਮ ਕੋਰਟ ਦੇ ਚੀਫ ਜਸਟਿਸ ਨੇ ਵੀ ਸਾਡਾ ਸਾਥ ਦਿੱਤਾ ਹੈ। ਚਲੋ ਇੱਕ ਗੱਲੋਂ ਅਸੀਂ ਇਹ ਨਹੀਂ ਹੈ ਵੀ ਅਸੀਂ ਚਾਹੁੰਦੇ ਹਾਂ ਵੀ ਇਹਨਾਂ ਦੀ ਕੋਈ ਪਰਸੀਕਿਊਸ਼ਨ ਹੋਏ, ਲੇਕਿਨ ਟਾਈਮਿੰਗ ਵੀ ਉਹ ਜਿਵੇਂ ਉਹ ਕਹਿੰਦੇ ਨੇ ਕਿ ਵੀ ਉਹ ਫਿਰੇ ਨੱਥ ਕਢਾਉਣ ਨੂੰ, ਉਹ ਫਿਰੇ ਨੱਕ ਵਢਾਉਣ ਨੂੰ, ਵੀ ਉਹ ਤਾਂ ਓਪਨ ਕਾਲ ਦੇ ਰਹੇ ਨੇ ਕਿ ਜੈਨੋਸਾਈਡ ਕਰੋ। ਤੁਸੀਂ ਕਹਿ ਰਹੇ ਹੋ ਜੀ ਹਿੰਦੂ ਮੰਦਿਰਾਂ ਦੀ ਅਸੀਂ ਕੌਂਸਲ ਬਣਾ ਦਿੰਦੇ ਹਾਂ ਤੁਹਾਡੀ। ਸੋ ਮੇਰਾ ਖਿਆਲ ਹੈ ਵੀ ਇਸ ਗੱਲ ਨੂੰ ਸਮਝਣਾ ਚਾਹੀਦਾ ਹੈ ਕਿ ਇਹ ਬਹੁਤ ਵਾਰੀ ਫਿਰ ਕਮਜ਼ੋਰੀ ਸਮਝੀ ਜਾਏਗੀ ਰਾਦਰ ਦੈਨ ਕਿ ਭਾਈ ਤੁਸੀਂ ਆਪਣੇ ਲੋਕਾਂ ਦੀ ਮਦਦ ਦੇ ਉੱਤੇ ਆ ਕੇ ਖੜੇ ਹੋ। ਔਰ ਮੈਂ ਘੜੀ ਵੱਲ ਵੀ ਦੇਖ ਰਿਹਾ, ਪਰ ਮੈਂ ਕਿਉਂਕਿ ਅਸੀਂ ਇਹ ਇਕਰਾਰ ਕੀਤਾ ਹੋਇਆ ਕਿ ਗੰਜੇ ਸ਼ਹੀਦਾਂ ਜਿਹੜੀ ਅੱਲਾ ਯਾਰ ਖਾਂ ਯੋਗੀ, ਜਿਹੜੀ ਉਹਨਾਂ ਨੇ ਗੁਰੂ ਸਾਹਿਬ ਦੇ ਵੱਡੇ ਸਾਹਿਬਜ਼ਾਦੇ ਆ, ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ ਦੀ ਬਹਾਦਰੀ ਦੇ ਵਿੱਚ ਮਰਸੀਆ ਲਿਖਿਆ, ਉਸ ਨਜ਼ਮ ਨੂੰ ਅਸੀਂ ਸ਼ੇਅਰ ਕਰ ਰਹੇ ਔਰ ਦੋ ਉਹਨਾਂ ਦੇ ਜਿਹੜੇ ਨੇ ਪੈਰਾਗ੍ਰਾਫ ਮੈਂ ਸ਼ੇਅਰ ਕਰਾਂਗਾ। कपलेट, एक ख्वाब सा दुनिया का वजूद और अदम है दिल में मेरे जिसका ये सब जाहो हशम है, अंजामे दो आलम मेरे आगाज़ से कम है, आज़ाद हूँ बेफिक्र हूँ शादी है ना गम है, शेर इतना हूँ हर बेश मुझे कम नज़र आया, एक बूंद से बढ़कर ना मुझे यम नज़र आया। ये हुण अपना बयान कर रहे ने कि और ये दसते ने कि अल्लाह यार खां किस कदर हकीकत दे जां उस रब दे नेड़े सी। ये उन्हां दी स्टेट ऑफ माइंड है कि भी ये दुनिया एक ख्वाब है जां वजूद है जां नहीं है, होंद ते अणहोंद दोनों ही है कि भाई मेरे मन दे विच ਇਹ ਜਿਹੜਾ ਅੰਜਾਮੇ ਦੋ ਆਲਮ ਨੇ, ਇਹਨਾਂ ਦਾ ਕੀ ਹੈ, ਇਹਦਾ ਆਗਾਜ਼ ਕੀ ਹੈ ਔਰ ਅੰਜਾਮ ਕੀ ਹੈ, ਇਸ ਚੋਂ ਮੈਂ ਬੇਫਿਕਰ ਹਾਂ। ਜਿਵੇਂ ਮੈਂ ਸ਼ਾਦੀ ਔਰ ਗਮ, ਖੁਸ਼ੀ ਔਰ ਗਮੀ ਦੋਨਾਂ ਤੋਂ ਹੀ ਬੇਫਿਕਰ ਹਾਂ। ਮੈਂ ਇੰਨਾ ਕੁ ਰੱਜਿਆ ਹੋਇਆ, ਸ਼ੇਰ ਦਾ ਮਤਲਬ ਸ਼ੇਰ ਇਤਨਾ ਹੂੰ ਹਰ ਬੇਸ਼ ਮੁਝੇ ਕਮ ਨਜ਼ਰ ਆਇਆ, ਕਿ ਵੀ ਮੈਂ ਇੰਨਾ ਰੱਜਿਆ ਹੋਇਆ, ਹਰ ਚੀਜ਼ ਮੈਨੂੰ ਵੱਧ ਨਜ਼ਰ ਆਉਂਦੀ ਹੈ। ਇੱਕ ਬੂੰਦ ਸੇ ਬੜਕਰ ਨਾ ਮੁਝੇ ਯਮ ਨਜ਼ਰ ਆਇਆ। ਦਰਿਆ ਕਹਿੰਦੇ ਨੇ ਯਮ ਨੂੰ, ਕਿ ਮੇਰੇ ਲਈ ਉਸ ਰੱਬ ਦੀ ਕਾਇਨਾਤ ਦੇ ਵਿੱਚ ਇੱਕ ਬੂੰਦ ਵਾਂਗਣ ਹੈ। ਫਿਰ ਉਹ ਕਹਿੰਦੇ ਨੇ उंधाए हुए मस्त प्याला को है कब से, बात हो नहीं सकती है नकाहत के सबब से, अब तक न कहा हमने तकल्लुफ से अदब से, बेहाल हैं मैकश तेरे बादा की तलब से, शीशे में डबो दे हमें सागर में डबो दे, संतोख के तालाब में कौसर में डबो दे। ये उसे रब दे अगे है, ये है रूहानियत दी इश्के हकीकी दी लाइन कि भाई मैं उधाले हुए मस्त प्याला को है कब से, कि प्याला उल्टिया होया है, हुण इस प्याले नूं अपने प्यार नाल भर दे। रब नूं कहा बात हो नहीं सकती नकाहत को सबब से, मैं कमज़ोरी, नकाहत कहते ने मैं कमज़ोर किवें हे रब, हे अल्लाह ताला तेरे तक पहुँच कर सकदा है। अब तक ना कहा हमने तकल्लुफ से अदब से, असी ये मंगण जोगे भी नहीं तकल्लुफ नाल जां अदब नाल। बेहाल हैं मैकशो तेरे बादा की तलब से, कि तेरे नाम दी शराब दी तलब दे विच असी बेहाल हो रहे हैं। शीशे में डबो दे हमें सागर में डबो दे, संतोख के तालाब में कौसर में डबो दे। तू इत्थे डोब, अपने प्यार दे समुंदर विच डोब, संतोख एक सैटिस्फैक्शन दे विच जिहड़ी कंटेंशन च डोब, कौसर में डबो दे। कौसर इस्लामिक इतिहास दे विच जिहड़ी जन्नत दे विच नदी है, दरिया है, उसनूं कि उस प्यार दे दरिया च डबो दे इश्क के इरफां के वहदत के प्याले, 10-20 पिला दे मैं अमृत के प्याले, उल्फत के प्याले वो मोहब्बत के प्याले, दुनिया में पिला कौसरे जन्नत के प्याले, नशा हो फिर ऐसा कि दुई दिल से जुदा हो, जिस चीज़ को देखूं मुझे दीदारे खुदा हो। वाह। वो कहते ने कि भाई अपने इरफान हुंदा है ज्ञान, नॉलेज, तू अपने इश्क दे ज्ञान दे वहदत एक रब नूं मनना कि ये मैनू शराब पिया दे, प्याला पिया दे,
दे इश्क के इरफां के वहदत के प्याले 10-20 पिला दे मैं अमृत दी शराब जिहड़ी जिंदगी दिंदी है वो 10-20 प्याले मैनू पिया दे। उल्फत के प्याले वो मोहब्बत के प्याले दुनिया में पिला कौसरे जन्नत के प्याले कि बेशक ये कौसर जन्नत दे विच है दरिया पर तू मैनू इस दुनिया दे विच ही उस कौसरे जन्नत दा प्याला भर के पिया दे। नशा हो फिर ऐसा कि दुई दिल से जुदा हो। जी दुई है ड्यूलिटी ਬਿਲਕੁਲ ਜਿੱਥੇ ਤੁਸੀਂ ਰੱਬ ਨਾਲੋਂ ਵੱਖ ਹੋ ਕਿ ਵੀ ਇਹਨਾਂ ਮੈਨੂੰ ਇਹਨਾਂ ਪਿਆਲਿਆਂ ਦਾ ਤੇਰੇ ਨਾਮ ਦੇ ਦਾ ਨਸ਼ਾ ਹੋਏ। ਨਸ਼ਾ ਹੋ ਫਿਰ ਐਸਾ कि दुई दिल से जुदा हो, ये मेरे तो अड हो जाए ड्यूल। जिस चीज़ को देखूं मुझे दीदारे खुदा हो, जत देखा तत तू मैं जिधर नज़र मारा मैनू दीदारे खुदा होए। वाह जी राज साहब ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।